ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰੀਏ ਸੁਪਰੀਮ ਕੋਰਟ ਦਾ ਰੁਖ ਕਰਦੇ ਹਾਂ। ਸੁਪਰੀਮ ਕੋਰਟ ਨੇ ਜਿਹੜੀ ਇੱਕ ਡੋਮੈਸਟਿਕ ਵਾਇਲੈਂਸ ਵਾਲੀ ਗਨ ਰਿਸਟ੍ਰਿਕਸ਼ਨ ਆ ਉਸ ਨੂੰ ਅਪਹੋਲਡ ਕੀਤਾ ਆ। ਇਹ ਕਹਿੰਦੇ ਵੀ ਕੇਸ ਇੱਕ ਟੈਸਟ ਦੇ ਵਜੋਂ ਦੇਖਿਆ ਗਿਆ ਸੀਗਾ ਜਿਹੜੀ ਕੋਰਟ ਦੀ ਕੰਜ਼ਰਵੇਟਿਵ ਮੈਜੋਰਟੀ ਆ ਉਸ ਦੇ ਸਾਹਮਣੇ ਕੀ ਉਹ ਜਿਹੜੇ ਗਨ ਰਾਈਟਸ ਆ ਉਹਨੂੰ ਬੈਕ ਕਰਨਗੇ ਜਾਂ ਜਿਹੜੀ ਇੱਕ ਰੂਲਿੰਗ ਆਈ ਸੀ 2022 ਦੇ ਬਾਬਤ ਉਸ ਨੂੰ ਲੈ ਕੇ। ਸੋ ਕਹਿੰਦੇ ਵੀ ਇੱਕ ਦੇ ਮੁਕਾਬਲੇ 8 ਜਿਹੜੇ ਜਸਟਿਸਿਸ ਆ ਸੁਪਰੀਮ ਕੋਰਟ ਦੇ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਵੀ ਜਿਹੜਾ ਕਾਨੂੰਨ ਬਣਿਆ ਸੀਗਾ ਵੀ ਜਿਹੜਾ ਕੋਈ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਹੋਇਆ ਆ ਅਬਿਊਜ਼ਰ ਆ ਉਹ ਉਸਨੇ ਡੋਮੈਸਟਿਕ ਵਾਇਲੈਂਸ ਕੀਤੀ ਆ ਉਸ ਨੂੰ ਗਨ ਜਿਹੜੀ ਆ ਓਨ ਕਰਨ ਤੋਂ ਨਾ ਹੋਵੇ ਉਸ ਕੇਸ ਨੂੰ ਜਿਹੜੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ। ਸੋ ਇਹ ਕੋਰਟ ਦਾ 2020 ਦਾ ਇੱਕ ਡਿਸੀਜਨ ਜਿਹੜਾ ਆਇਆ ਸੀ ਜਿਸ ਨਾਲ ਜਿਹੜੇ ਗਨ ਰਾਈਟਸ ਆ ਉਹ ਕਹਿੰਦੇ ਐਕਸਪੈਂਡ ਹੋ ਰਹੇ ਸੀਗੇ। ਸੋ ਇਹ ਹੁਣ ਕਨਸਟੀਟਿਊਸ਼ਨ ਦੇ ਜਿਹੜੇ ਸੈਕੰਡ ਅਮੈਂਡਮੈਂਟ ਦੇ ਅੰਡਰ ਆਪਾਂ ਨੂੰ ਇਹ ਵੀ ਪਤਾ ਵੀ ਮੈਜੋਰਟੀ ਆ ਕੰਜ਼ਰਵੇਟਿਵਸ ਦੀ ਜੋ ਕਿ ਸੈਕੰਡ ਅਮੈਂਡਮੈਂਟ ਦੇ ਵਿੱਚ ਯਕੀਨ ਜਿਹੜੀ ਉਹ ਰੱਖਦੀ ਆ ਜ਼ਿਆਦਾ ਉਸ ਦੇ ਹੱਕ ਦੇ ਵਿੱਚ ਆ, ਪਰ ਫਿਰ ਵੀ ਉਸ ਦੇ ਜਿਹੜੇ ਉਹ ਬਾਵਜੂਦ ਉਹਨਾਂ ਨੇ ਜਿਹੜਾ ਆ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਵੀ ਉਹਨਾਂ ਲੋਕਾਂ ਨੂੰ ਗਨ ਜਿਹੜੀ ਉਹ ਨਾ ਮਿਲੇ ਜਿਨ੍ਹਾਂ ਨੇ ਡੋਮੈਸਟਿਕ ਵਾਇਲੈਂਸ ਕੀਤੀ ਹੈ, ਡੋਮੈਸਟਿਕ ਅਬਿਊਜ਼ਰ ਜਿਹੜੇ ਹੋ ਰਹੇ ਆ। ਮੈਜੋਰਟੀ ਦੇ ਲਈ ਜਿਹੜਾ ਕਹਿ ਲਓ ਵੀ ਡਿਸੀਜਨ ਨੂੰ ਰਾਈਟ ਕਰਦੇ ਹੋਏ ਚੀਫ ਜਸਟਿਸ ਜੌਨ ਰੋਬਰਟਸ ਉਹਨਾਂ ਨੇ ਲਿਖਿਆ ਵੀ ਜਦੋਂ ਤੋਂ ਅਮਰੀਕਾ ਦੀ ਸਥਾਪਨਾ ਹੋਈ ਆ ਮੁਲਕ ਦੇ ਵਿੱਚ ਜਿਹੜਾ ਫਾਇਰ ਆਰਮਸ ਲਾ ਆ ਉਹਦੇ ਵਿੱਚ ਅਜਿਹੀਆਂ ਪ੍ਰੋਵੀਜ਼ਨਸ ਸ਼ੋਰਟਸ ਜਿਹੜੀਆਂ ਉਹ ਰਹੀਆਂ ਆ ਉਹਨਾਂ ਇੰਡੀਵਿਜੂਅਲਸ ਨੂੰ ਰੋਕਣ ਲਈ ਵੀ ਜਿਹੜੀਆਂ ਮੱਦਾਂ ਰਹੀਆਂ ਆ ਜੋ ਕਿ ਕਿਸੇ ਹੋਰ ਨੂੰ ਫਿਜ਼ੀਕਲੀ ਨੁਕਸਾਨ ਪਹੁੰਚਾ ਸਕਦੇ ਆ ਜਾਂ ਫਾਇਰ ਆਰਮਸ ਦੀ ਦੁਰਵਰਤੋਂ ਕਰ ਸਕਦੇ ਆ। ਕਹਿੰਦੇ ਵੀ ਇਹ ਪ੍ਰੋਵੀਜ਼ਨ ਇਸ ਮੌਕੇ ਦੇ ਉੱਤੇ ਇਸ ਟ੍ਰੈਡੀਸ਼ਨ ਦੇ ਨਾਲ ਬਿਲਕੁਲ ਮੇਲ ਖਾਂਦੀ ਆ। ਸੋ ਅਸੀਂ ਇਸ ਫੈਸਲੇ ਦੇ ਉੱਤੇ ਪਹੁੰਚਦੇ ਹਾਂ ਵੀ ਅਜਿਹਾ ਜਿਹੜੀ ਚੀਜ਼ ਆ ਵੀ ਡੋਮੈਸਟਿਕ ਵਾਇਲੈਂਸ ਦੇ ਜਾਂ ਡੋਮੈਸਟਿਕ ਅਬਿਊਜ਼ਰਸ ਆ ਉਹਨਾਂ ਦੇ ਕੋਲ ਗਨਸ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਇਸ ਦੇ ਹੱਕ ਦੇ ਵਿੱਚ ਆ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਇਸ ਰੂਲਿੰਗ ਦਾ ਸਵਾਗਤ ਕਰਦੇ ਹੋਏ ਆਖਿਆ ਆ ਕਿ ਵੀ ਉਹਨਾਂ ਸਾਰੇ ਪੀੜਤਾਂ ਨੂੰ ਅੱਜ ਸੁਪਰੀਮ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਆ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਨੇ ਜਾਂ ਆਪਣੇ ਡੋਮੈਸਟਿਕ ਅਬਿਊਜ਼ਰਸ ਦੇ ਹੱਥੋਂ ਤੰਗ ਪਰੇਸ਼ਾਨ ਨੇ ਜਾਂ ਉਹਨਾਂ ਨੂੰ ਇੱਕ ਬੰਦੂਕ ਦੇ ਜਾਂ ਫਾਇਰ ਆਰਮ ਦੇ ਡਰ ਹੇਠਾਂ ਉਹਨਾਂ ਦੇ ਨਾਲ ਰਹਿਣਾ ਪੈ ਰਿਹਾ ਆ। ਸੋ ਕਹਿੰਦੇ ਵੀ ਹੁਣ ਡੋਮੈਸਟਿਕ ਵਾਇਲੈਂਸ ਅਬਿਊਜ਼ਰਸ ਦੇ ਕੋਲੋਂ ਜਿਹੜੀਆਂ ਫਾਇਰ ਆਰਮਸ ਆ ਉਹਨਾਂ ਨੂੰ ਲੈਣ ਤੋਂ ਜਿਹੜਾ ਉਹ ਰੋਕਿਆ ਜਾ ਸਕਦਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰੀਏ ਸੁਪਰੀਮ ਕੋਰਟ ਦਾ ਰੁਖ ਕਰਦੇ ਹਾਂ। ਸੁਪਰੀਮ ਕੋਰਟ ਨੇ ਜਿਹੜੀ ਇੱਕ ਡੋਮੈਸਟਿਕ ਵਾਇਲੈਂਸ ਵਾਲੀ ਗਨ ਰਿਸਟ੍ਰਿਕਸ਼ਨ ਆ ਉਸ ਨੂੰ ਅਪਹੋਲਡ ਕੀਤਾ ਆ। ਇਹ ਕਹਿੰਦੇ ਵੀ ਕੇਸ ਇੱਕ ਟੈਸਟ ਦੇ ਵਜੋਂ ਦੇਖਿਆ ਗਿਆ ਸੀਗਾ ਜਿਹੜੀ ਕੋਰਟ ਦੀ ਕੰਜ਼ਰਵੇਟਿਵ ਮੈਜੋਰਟੀ ਆ ਉਸ ਦੇ ਸਾਹਮਣੇ ਕੀ ਉਹ ਜਿਹੜੇ ਗਨ ਰਾਈਟਸ ਆ ਉਹਨੂੰ ਬੈਕ ਕਰਨਗੇ ਜਾਂ ਜਿਹੜੀ ਇੱਕ ਰੂਲਿੰਗ ਆਈ ਸੀ 2022 ਦੇ ਬਾਬਤ ਉਸ ਨੂੰ ਲੈ ਕੇ। ਸੋ ਕਹਿੰਦੇ ਵੀ ਇੱਕ ਦੇ ਮੁਕਾਬਲੇ 8 ਜਿਹੜੇ ਜਸਟਿਸਿਸ ਆ ਸੁਪਰੀਮ ਕੋਰਟ ਦੇ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਵੀ ਜਿਹੜਾ ਕਾਨੂੰਨ ਬਣਿਆ ਸੀਗਾ ਵੀ ਜਿਹੜਾ ਕੋਈ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਹੋਇਆ ਆ ਅਬਿਊਜ਼ਰ ਆ ਉਹ ਉਸਨੇ ਡੋਮੈਸਟਿਕ ਵਾਇਲੈਂਸ ਕੀਤੀ ਆ ਉਸ ਨੂੰ ਗਨ ਜਿਹੜੀ ਆ ਓਨ ਕਰਨ ਤੋਂ ਨਾ ਹੋਵੇ ਉਸ ਕੇਸ ਨੂੰ ਜਿਹੜੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ। ਸੋ ਇਹ ਕੋਰਟ ਦਾ 2020 ਦਾ ਇੱਕ ਡਿਸੀਜਨ ਜਿਹੜਾ ਆਇਆ ਸੀ ਜਿਸ ਨਾਲ ਜਿਹੜੇ ਗਨ ਰਾਈਟਸ ਆ ਉਹ ਕਹਿੰਦੇ ਐਕਸਪੈਂਡ ਹੋ ਰਹੇ ਸੀਗੇ। ਸੋ ਇਹ ਹੁਣ ਕਨਸਟੀਟਿਊਸ਼ਨ ਦੇ ਜਿਹੜੇ ਸੈਕੰਡ ਅਮੈਂਡਮੈਂਟ ਦੇ ਅੰਡਰ ਆਪਾਂ ਨੂੰ ਇਹ ਵੀ ਪਤਾ ਵੀ ਮੈਜੋਰਟੀ ਆ ਕੰਜ਼ਰਵੇਟਿਵਸ ਦੀ ਜੋ ਕਿ ਸੈਕੰਡ ਅਮੈਂਡਮੈਂਟ ਦੇ ਵਿੱਚ ਯਕੀਨ ਜਿਹੜੀ ਉਹ ਰੱਖਦੀ ਆ ਜ਼ਿਆਦਾ ਉਸ ਦੇ ਹੱਕ ਦੇ ਵਿੱਚ ਆ, ਪਰ ਫਿਰ ਵੀ ਉਸ ਦੇ ਜਿਹੜੇ ਉਹ ਬਾਵਜੂਦ ਉਹਨਾਂ ਨੇ ਜਿਹੜਾ ਆ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਵੀ ਉਹਨਾਂ ਲੋਕਾਂ ਨੂੰ ਗਨ ਜਿਹੜੀ ਉਹ ਨਾ ਮਿਲੇ ਜਿਨ੍ਹਾਂ ਨੇ ਡੋਮੈਸਟਿਕ ਵਾਇਲੈਂਸ ਕੀਤੀ ਹੈ, ਡੋਮੈਸਟਿਕ ਅਬਿਊਜ਼ਰ ਜਿਹੜੇ ਹੋ ਰਹੇ ਆ। ਮੈਜੋਰਟੀ ਦੇ ਲਈ ਜਿਹੜਾ ਕਹਿ ਲਓ ਵੀ ਡਿਸੀਜਨ ਨੂੰ ਰਾਈਟ ਕਰਦੇ ਹੋਏ ਚੀਫ ਜਸਟਿਸ ਜੌਨ ਰੋਬਰਟਸ ਉਹਨਾਂ ਨੇ ਲਿਖਿਆ ਵੀ ਜਦੋਂ ਤੋਂ ਅਮਰੀਕਾ ਦੀ ਸਥਾਪਨਾ ਹੋਈ ਆ ਮੁਲਕ ਦੇ ਵਿੱਚ ਜਿਹੜਾ ਫਾਇਰ ਆਰਮਸ ਲਾ ਆ ਉਹਦੇ ਵਿੱਚ ਅਜਿਹੀਆਂ ਪ੍ਰੋਵੀਜ਼ਨਸ ਸ਼ੋਰਟਸ ਜਿਹੜੀਆਂ ਉਹ ਰਹੀਆਂ ਆ ਉਹਨਾਂ ਇੰਡੀਵਿਜੂਅਲਸ ਨੂੰ ਰੋਕਣ ਲਈ ਵੀ ਜਿਹੜੀਆਂ ਮੱਦਾਂ ਰਹੀਆਂ ਆ ਜੋ ਕਿ ਕਿਸੇ ਹੋਰ ਨੂੰ ਫਿਜ਼ੀਕਲੀ ਨੁਕਸਾਨ ਪਹੁੰਚਾ ਸਕਦੇ ਆ ਜਾਂ ਫਾਇਰ ਆਰਮਸ ਦੀ ਦੁਰਵਰਤੋਂ ਕਰ ਸਕਦੇ ਆ। ਕਹਿੰਦੇ ਵੀ ਇਹ ਪ੍ਰੋਵੀਜ਼ਨ ਇਸ ਮੌਕੇ ਦੇ ਉੱਤੇ ਇਸ ਟ੍ਰੈਡੀਸ਼ਨ ਦੇ ਨਾਲ ਬਿਲਕੁਲ ਮੇਲ ਖਾਂਦੀ ਆ। ਸੋ ਅਸੀਂ ਇਸ ਫੈਸਲੇ ਦੇ ਉੱਤੇ ਪਹੁੰਚਦੇ ਹਾਂ ਵੀ ਅਜਿਹਾ ਜਿਹੜੀ ਚੀਜ਼ ਆ ਵੀ ਡੋਮੈਸਟਿਕ ਵਾਇਲੈਂਸ ਦੇ ਜਾਂ ਡੋਮੈਸਟਿਕ ਅਬਿਊਜ਼ਰਸ ਆ
ਉਹਨਾਂ ਦੇ ਕੋਲ ਗਨਸ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਇਸ ਦੇ ਹੱਕ ਦੇ ਵਿੱਚ ਹਾਂ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਇਸ ਰੂਲਿੰਗ ਦਾ ਸਵਾਗਤ ਕਰਦੇ ਹੋਏ ਆਖਿਆ ਆ ਕਿ ਵੀ ਉਹਨਾਂ ਸਾਰੇ ਪੀੜਤਾਂ ਨੂੰ ਅੱਜ ਸੁਪਰੀਮ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਆ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਨੇ ਜਾਂ ਆਪਣੇ ਡੋਮੈਸਟਿਕ ਅਬਿਊਜ਼ਰਸ ਦੇ ਹੱਥੋਂ ਤੰਗ ਪਰੇਸ਼ਾਨ ਨੇ ਜਾਂ ਉਹਨਾਂ ਨੂੰ ਇੱਕ ਬੰਦੂਕ ਦੇ ਜਾਂ ਫਾਇਰ ਆਰਮ ਦੇ ਡਰ ਹੇਠਾਂ ਉਹਨਾਂ ਦੇ ਨਾਲ ਰਹਿਣਾ ਪੈ ਰਿਹਾ ਆ। ਸੋ ਕਹਿੰਦੇ ਵੀ ਹੁਣ ਡੋਮੈਸਟਿਕ ਵਾਇਲੈਂਸ ਅਬਿਊਜ਼ਰਸ ਦੇ ਕੋਲੋਂ ਜਿਹੜੀਆਂ ਫਾਇਰ ਆਰਮਸ ਆ ਉਹਨਾਂ ਨੂੰ ਲੈਣ ਤੋਂ ਜਿਹੜਾ ਉਹ ਰੋਕਿਆ ਜਾ ਸਕਦਾ ਹੈ।